ਅਸੀਂ ਇੱਥੇ ਆਉਣ ਤੋਂ ਪਹਿਲੇ, ਚੇਂਜ ਹੋਣ ਤੋਂ ਪਹਿਲੇ ਇੱਕ ਪਿੰਡ ਦੇ ਵਿੱਚ ਰਹਿੰਦੇ ਸੀ। ਛੋਟੇ ਛੋਟੇ ਹੁੰਦੇ ਪ੍ਰਾਇਮਰੀ ਕਲਾਸ ਦੇ ਵਿੱਚ ਪੜ੍ਹਦੇ ਸੀ। ਇੱਕ ਮੇਰੇ ਤੋਂ ਵੱਡਾ ਭਾਈ ਸੀ, ਦੋਨੇ ਅਸੀਂ ਇੱਕੋ ਕਲਾਸ 'ਚ ਹੁੰਦੇ ਸੀ। ਉਸ ਪਿੰਡ ਦੇ ਵਿੱਚ ਨਾ ਇੱਕ ਚੋਰੀ ਹੋਈ। ਉਹ ਵਕਤ ਇਹੋ ਜਿਹਾ ਸੀ ਜਿਹੜਾ ਅਸੀਂ ਦੇਖਿਆ ਹੋਇਆ ਕਿ ਉਦੋਂ ਡਾਂਗ ਸੋਟੇ ਦੀ ਲੜਾਈ ਹੁੰਦੀ ਸੀ। ਅਸਲੇ ਉਸਲੇ ਦਾ ਕੋਈ ਐਡਾ ਰੌਲਾ ਕੋਈ ਨਹੀਂ ਸੀ। ਤੇ ਉਹ ਚੋਰੀ ਜਿਸ ਘਰ ਦੇ ਵਿੱਚ ਹੋਈ ਨਾ, ਉਹ ਮਾਈ ਸੀ ਇੱਕ 70 ਕੁ ਸਾਲ ਦੀ, ਅੰਦਾਜ਼ਾ ਲਗਭਗ ਕੋਈ ਉਹਦੀ 70 ਸਾਲ ਉਮਰ ਹੋਣੀ ਆ। ਤੇ ਮਾਈ ਮਾਸ਼ਾਅੱਲਾ ਬੜੀ ਤਾਕਤਵਰ ਸੀ। ਉਹ ਚੋਰ ਜੋ ਆਇਆ ਰਾਤ ਨੂੰ ਘਰ ਦੇ ਵਿੱਚ, ਤੇ ਮਾਈ ਦੇ ਗਾਲਬਨ 3 ਪੁੱਤਰ ਸੀ, ਤਿੰਨੇ ਅਲੱਗ-ਅਲੱਗ ਸੀ। ਇੱਕ ਪੁੱਤਰ ਦੇ ਨਾਲ ਉਹ ਰਹਿੰਦੀ ਸੀ। ਜਿਹੜੇ ਬੇਟੇ ਦੇ ਨਾਲ ਰਹਿੰਦੀ ਸੀ ਨਾ, ਉਸ ਬੇਟੇ ਦੇ ਘਰ ਔਲਾਦ ਕੋਈ ਨਹੀਂ ਸੀ। ਸਰਦੀਆਂ ਦਾ ਮੌਸਮ ਹੋਵੇ, ਦੋਨੇ ਉਹ 9 ਪੁੱਤਰ ਜਿਹੜੇ ਉਹ ਅੰਦਰ ਸੁੱਤੇ ਪਏ ਸੀ। ਮਾਈ ਦਾ ਮੰਜਾ ਜਿਹੜਾ ਉਹ ਬਰਾਮਦੇ 'ਚ ਸੀ। ਚੋਰ ਜੋ ਕੰਧ ਟੱਪਿਆ, ਕੰਧ ਟੱਪ ਕੇ ਤੇ ਉਹਨੇ ਜਾ ਕੇ ਤਲਾਸ਼ੀ ਲਈ, ਅੰਦਰ ਹੁਣ ਦਰਵਾਜ਼ੇ ਲੱਗੇ, ਹੋਰ ਕਿਤੇ ਉਹਨੂੰ ਕੋਈ ਸ਼ੈ ਨਾ ਲੱਭੀ। ਜਦੋਂ ਨਾ ਲੱਭੀ ਤੇ ਉਹਨੇ ਮਾਈ ਦੇ ਜਾ ਕੇ ਤੇ ਕੰਨ ਵੇਖੇ। ਹੁਣ ਮਾਈ ਜਾਗਦੀ ਸੀ, 70 ਸਾਲ ਦੀ ਮਾਈ। ਪੁਰਾਣੀਆਂ ਮਾਈਆਂ ਐਡੀ ਜਲਦੀ ਸੌਂਦੀਆਂ ਕੋਈ ਨਹੀਂ ਸੀ। ਮਾਈ ਅੱਖ ਫੇਰ ਕੇ ਦੇਖਦੀ ਰਹੀ ਵੀ ਬੰਦਾ ਫਿਰਦਾ, ਫਿਰ ਲਵੇ। ਉਹ ਸਾਰੇ ਫੇਰ ਫੁਰ ਕੇ ਜਦੋਂ ਕੋਈ ਸ਼ੈ ਨਾ ਲੱਭੀ ਤੇ ਉਹ ਮਾਈ ਦੇ ਆ ਕੇ ਨਾ ਉਹਨੇ ਕੰਨ ਵੇਖੇ, ਤੇ ਕੰਨਾਂ ਦੇ ਵਿੱਚ ਸੋਨੇ ਦੀਆਂ ਡੰਡੀਆਂ ਉਹਦੇ ਪਾਈਆਂ ਹੋਈਆਂ ਮਾਈ ਦੇ। ਤੇ ਉਹ ਬੜੇ ਪਿਆਰ ਨਾਲ ਨਾ ਕੰਨ ਨੂੰ ਹੱਥ ਪਾਇਆ ਤੇ ਡੰਡੀ ਲੱਗਾ ਲਾਉਣ। ਜਦੋਂ ਲਾਉਣ ਲੱਗਾ ਤੇ ਮਾਈ ਨੇ ਪਈ ਨੇ ਡੋਲ ਇੱਕ ਹੱਥ ਦੇ ਨਾਲ ਉਹਦੀ ਬਾਂਹ ਫੜ ਲਈ। ਬਾਂਹ ਫੜ ਕੇ ਵੱਟ ਚਾੜਿਆ ਤੇ ਬਾਈ ਦੇ ਕੋਲ ਕਰਕੇ ਬਹਾ ਲਿਆ ਉਹਨੂੰ। ਨਾਲ ਹੀ ਚੋਰ ਦੀ ਲੇਰ ਨਿਕਲੀ। ਤੇ ਉਹ ਮਾਈ ਬੋਲਦੀ ਆ, ਕਹਿੰਦੀ ਇਹ ਐਡੀ ਤਕਲੀਫ ਕਾਹਨੂੰ ਕਰਦਾ, ਇਹ ਦਿਨ ਚੜ੍ਹ ਲੈਣ ਤੇ ਮੈਂ ਆਪੇ ਲਾ ਕੇ ਦੇ ਦੂੰਗੀ ਤੈਨੂੰ। ਏਡੀ ਤਾਕਤਵਰ ਮਾਈ ਸੀ 70 ਸਾਲ ਦੀ ਉਮਰ ਦੇ ਵਿੱਚ। ਉਹ ਚੋਰ ਹੁਣ ਬੈਠਾ ਬਾਈ ਦੇ ਨਾਲ ਥੱਲੇ, ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਉਹਦੇ ਬਾਂਹ ਨੂੰ ਵੱਟ ਚੜ੍ਹਦੀ ਹੈ। ਇੱਕ ਹੱਥ ਪਾਇਆ ਹੋਇਆ, ਚੋਰ ਨੇ ਜ਼ੋਰ ਲਾ ਲਿਆ ਲੇਕਿਨ ਉਹ ਛੁੱਟ ਨਹੀਂ ਸਕਿਆ ਉਸ ਮਾਈ ਕੋਲੋਂ। ਅੱਛਾ, ਮਾਈ ਦਾ ਐਡਾ ਹੌਸਲਾ ਇਹ ਨਹੀਂ ਵੀ ਉਹਨੇ ਵੀ ਮੇਰੇ ਕੋਲੋਂ ਛੁੱਟ ਜਾਊਗਾ, ਨੱਸ ਜਾਊਗਾ। ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਨਹੀਂ ਦਿੱਤੀ। ਹੁਣ ਚੋਰ ਲੱਗ ਪਿਆ ਮਿੰਨਤਾਂ ਕਰਨ, ਕਹਿੰਦਾ ਅੰਮਾ ਮੈਨੂੰ ਛੱਡ ਦੇ, ਤੈਨੂੰ ਅੱਲਾ ਦਾ ਵਾਸਤਾ, ਤੈਨੂੰ ਨਬੀ ਦਾ ਵਾਸਤਾ। ਉਹ ਚੋਰ ਵਾਸਤੇ ਪਿਆ ਪਾਵੇ, ਤੇ ਜਦੋਂ ਆਵਾਜ਼ ਉਹਨਾਂ ਦੀ ਨਿਕਲੀ ਨਾ ਤੇ ਉਹ ਅੰਦਰੋਂ ਕੋਈ ਕਿਤੇ ਜਾਗ ਪਈ ਉਹਦੇ 9 ਪੁੱਤਰ ਨੂੰ, ਤੇ ਕਹਿੰਦੇ ਵੀ ਅੰਮਾ ਕੋਲ ਕੌਣ ਬੋਲਦਾ। ਕੋਈ ਘੰਟਾ ਇਸ ਕਾਸ਼-ਮਕਾਸ਼ ਦੇ ਵਿੱਚ ਲੰਘ ਗਿਆ ਤੇ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਵੇਖਿਆ ਤੇ ਅੰਮਾ ਨੇ ਉਹ ਬੰਦੇ ਨੂੰ ਭਾਇਆ ਹੋਇਆ, ਗੁੱਟ ਤੋਂ ਫੜਿਆ ਹੋਇਆ ਤੇ ਬੈਠੀ, ਆਪ ਲੰਬੀ ਪਈ ਮੰਜੇ ਦੇ ਉੱਤੇ, ਚੋਰ ਥੱਲੇ ਬੈਠਾ। ਅੰਮਾ ਇਹ ਕੌਣ ਆ? ਕਹਿੰਦੀ ਵੇਖ ਲਓ ਚੋਰ ਫੜਿਆ, ਮੇਰੀਆਂ ਇਹ ਡੰਡੀਆਂ ਲਾਉਣ ਲੱਗਿਆ ਸੀ। ਕਹਿੰਦੇ ਅੱਛਾ, ਲਿਆਵਾਂ ਡਾਂਗ? ਕਹਿੰਦੀ ਡਾਂਗ ਕੀ ਕਰਨੀ ਆ, ਇਹਨੂੰ ਬੈਠਾ ਰਹਿਣ ਦੇ, ਦਿਨ ਚੜੂਗਾ ਤੇ ਫਿਰ ਆਪਾਂ ਇਹਦਾ ਕੋਈ ਹਿਸਾਬ ਕਿਤਾਬ ਲਾਵਾਂਗੇ। ਉਹ ਚੋਰ ਮਾਈ ਦੇ ਪੁੱਤਰ ਦੀਆਂ ਮਿੰਨਤਾਂ ਕਰਨ ਲੱਗ ਪਿਆ। ਤੇ ਅੰਮਾ ਕਹਿੰਦੀ ਇੱਦਾਂ ਕਰ ਵੀ ਇੱਥੋਂ ਲੈ ਕੇ ਨਾ ਰੱਸਾ, ਇਹਦੀਆਂ ਲੱਤਾਂ ਬੰਨ੍ਹ ਦੇ ਤੇ ਇਹਦੇ ਹੱਥ ਬਾਹਾਂ ਦੋਨੇ ਬੰਨ੍ਹ ਕੇ ਤੇ ਇਹਨੂੰ ਇੱਥੇ ਲੰਮਾ ਪਾ ਦੇ। ਚਲੋ ਮੈਂ ਵੀ ਝੱਟ ਅੱਖ ਕੌੜੀ ਕਰ ਲਵਾਂ। ਉਹ ਇੱਦਾਂ ਹੀ ਕੀਤੀ। ਪੁੱਤਰ ਨੇ ਉਹਦੀਆਂ ਲੱਤਾਂ ਬਾਹਾਂ ਬੰਨ੍ਹ ਕੇ ਉੱਥੇ ਸਿੱਟ ਦਿੱਤਾ। ਸਾਰੀ ਰਾਤ ਉਹ ਪਿਆ ਰਿਹਾ ਫਰਸ਼ ਦੇ ਉੱਤੇ। ਸੁਬਾਹ ਹੋਈ, ਅੰਮਾ ਨੇ ਨਮਾਜ਼ ਪੜ੍ਹੀ, ਦੁੱਧ ਸ਼ੁੱਧ ਰਿੜ ਗਿਆ। ਜਦੋਂ ਦਿਨ ਚੜ੍ਹ ਆਇਆ, ਰੋਟੀ ਸ਼ੋਟੀ ਖਾ ਕੇ ਨਾਸ਼ਤਾ ਕਰਕੇ ਤੇ ਫਿਰ ਉਹਨੂੰ ਕਹਿੰਦੀ ਵੀ ਜਾ ਹੁਣ ਆਪਣੇ ਹਮਸਾਏ ਬੁਲਾ ਕੇ ਲਿਆ। ਸਾਡੇ ਤੋਂ ਤਕਰੀਬਨ ਤੀਸਰਾ ਘਰ ਸੀ ਉਹਨਾਂ ਦਾ। ਆਂਢੀਆਂ ਗੁਆਂਢੀਆਂ ਨੂੰ ਬੁਲਾ ਕੇ ਲਿਆ, 2-4 ਬੰਦੇ ਸੱਦੇ, ਸਾਡਾ ਵਡੇਰਾ ਵੀ ਗਿਆ। ਜਦੋਂ ਗਏ ਜਾ ਕੇ ਦੇਖਿਆ ਤੇ ਉਹ ਚੋਰ ਜਿਹੜਾ ਸੀ ਉਹ ਸਾਰਾ ਦਿਨ, ਉਹਨੂੰ 8 ਦਿਨ ਹੋ ਗਏ ਸੀ ਪਿੰਡ ਦੇ ਵਿੱਚ ਫਿਰਦੇ ਨੂੰ, ਖਰੈਤ ਮੰਗਦਾ ਹੁੰਦਾ ਸੀ। ਦਿਨ ਨੂੰ ਉਹਨੇ ਖਰੈਤ ਮੰਗਣੀ, ਰਾਤ ਨੂੰ ਉਹਨੇ ਚੋਰੀਆਂ ਕਰਨੀਆਂ। ਫਿਰ ਅੰਮਾ ਨੂੰ ਪੁੱਛਿਆ, ਅੰਮਾ ਇਹਦੇ ਨਾਲ ਕੀ ਕਰਨਾ? ਕਹਿੰਦੀ ਤੁਹਾਨੂੰ ਦਿਖਾਇਆ ਵੀ ਗਾਂ ਵਾਸਤੇ ਖਿਆਲ ਰੱਖਿਓ, ਪਿੰਡ ਦੇ ਵਿੱਚ ਇਹੋ ਜਿਹਾ ਬੰਦਾ ਆਵੇ ਤੇ ਇਹਦੀ ਨਿਗਾਹ ਵੱਲ ਨਹੀਂ ਰੱਖਿਓ ਵੀ ਹੋਰ ਕਿਸੇ ਦਾ ਨੁਕਸਾਨ ਨਾ ਕਰਦੇ। ਹੋਰ ਮੈਂ ਇਹਨੂੰ ਕੀ ਕਹਿਣਾ? ਕਹਿੰਦੀ ਮੈਂ ਜਿਹੜੀ ਸਜ਼ਾ ਦੇ ਦਿੱਤੀ ਇਹੀ ਬੜੀ ਆ। ਉਹ ਖੈਰ ਪਿੰਡ ਵਾਲਿਆਂ ਨੇ ਲਿੱਤਰ ਛਿੱਤਰ ਮਾਰੇ, ਉਹਨੂੰ ਛੱਡ ਦਿੱਤਾ, ਚਲਿਆ ਗਿਆ। ਇੱਦਾਂ ਦੀਆਂ ਮਾਈਆਂ ਸੀਗੀਆਂ ਜਿਹੜੀਆਂ ਖੁਰਾਕਾਂ ਖਾਂਦੀਆਂ ਸੀ ਪਹਿਲੀਆਂ। ਉਹ ਦੌਰ ਦੇਖਿਆ ਹੋਇਆ।
ਤੇ ਹੁਣ ਦੀਆਂ ਮਾਈਆਂ ਵੀ ਦੇਖ ਲਓ, ਹੁਣ ਤਾਂ ਆਪਣੇ ਬੰਦਿਆਂ ਨੂੰ ਚੱਕਰ ਦੇ ਜਾਂਦੀਆਂ, ਕਿਸੇ ਨੂੰ ਕੀ ਫੜਨਾ। ਲਓ ਵੀ ਦੋਸਤੋ, ਕਹਾਣੀ ਅਗਰ ਚੰਗੀ ਲੱਗੀ ਹੋਵੇ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਔਰ ਕਮੈਂਟ ਕਰਕੇ ਦੱਸੋ ਅਗਰ ਚੰਗੀ ਲੱਗੀ ਹੋਵੇ। ਤੇ ਗਾਂ ਵਾਸਤੇ ਤੁਹਾਡੇ ਵਾਸਤੇ ਨਵੀਆਂ ਨਵੀਆਂ ਕਹਾਣੀਆਂ, ਨਵੇਂ ਨਵੇਂ ਵਾਕਿਆਤ, ਨਵੀਆਂ ਨਵੀਆਂ ਬੁਝਾਰਤਾਂ ਲੈ ਕੇ ਆਵਾਂਗੇ। ਵਸਲਾਮ ਵਰਹਿਮਤੁਲਲਾਹ।